ਐਰੀਜ਼ੋਨਾ, ਕੈਲੀਫੋਰਨੀਆ, ਸਪੈਸ਼ਲੀ ਵੈਸਟਰਨ ਕੋਸਟ ਦੇ ਵਿੱਚ ਅੱਗ ਨੇ ਬਹੁਤ ਤਰਥੱਲੀ ਮਚਾਈ ਆ। ਅੱਜ ਫਿਰ ਐਰੀਜ਼ੋਨਾ ਦੇ ਵਿੱਚ ਬਹੁਤ ਹੀ ਭਿਆਨਕ ਅੱਗ ਲੱਗੀ ਹੋਈ ਆ। ਹੁਣ ਤੱਕ 5000 ਤੋਂ ਵੱਧ ਏਕੜ ਸੜ ਕੇ ਸੁਆਹ ਹੋ ਚੁੱਕੇ ਆ। ਕੈਲੀਫੋਰਨੀਆ ਦੇ ਵਿੱਚ ਵੀ 1000 ਏਕੜ ਤੋਂ ਵੱਧ ਸੜ ਕੇ ਸੁਆਹ ਹੋ ਚੁੱਕਾ ਹੈਗਾ ਆ। ਕੈਲੀਫੋਰਨੀਆ ਦੇ ਤਾਂ ਜਿਹੜੇ ਏਰੀਏ 'ਚ ਅੱਗ ਲੱਗੀ ਹੈਗੀ ਆ ਸਦਰਨ ਕੈਲੀਫੋਰਨੀਆ 'ਚ, ਉੱਥੇ ਇਵੈਕੂਏਸ਼ਨ ਆਰਡਰ ਵੀ ਕੀਤੇ ਗਏ ਹੈਗੇ ਆ। ਐਰੀਜ਼ੋਨਾ ਦੇ ਵਿੱਚ ਵੀ ਕੁਛ ਜਗ੍ਹਾ ਦੇ ਉੱਤੇ ਖਾਸ ਕਰਕੇ ਜਿਹੜਾ ਜੰਗਲ ਵਾਲਾ ਏਰੀਆ ਜਿੱਥੇ ਲੋਕ ਕਿਤੇ ਦੂਰ ਦੂਰ ਟਾਵਾਂ ਘਰ ਆ, ਉਹਨਾਂ ਨੂੰ ਵੀ ਇਵੈਕੂਏਸ਼ਨ ਕੀਤਾ ਗਿਆ। ਟੈਂਪਰੇਚਰ ਬਹੁਤ ਹਾਈ ਆ, ਹਵਾਵਾਂ ਬਹੁਤ ਤੇਜ਼ ਚੱਲ ਰਹੀਆਂ ਹੈਗੀਆਂ। ਇਹੀ ਕਾਰਨ ਆ ਵੀ ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਵਿੱਚ ਇਹ ਅੱਗਾਂ ਅੱਜ ਸਵੇਰੇ ਲੱਗੀਆਂ ਤੇ ਕਾਫੀ ਤੇਜ਼ੀ ਦੇ ਨਾਲ ਇਹ ਜਿਹੜੀ ਅੱਗ ਆ ਉਹ ਫੈਲ ਰਹੀ ਹੈਗੀ ਆ। 57 ਸਾਲਾਂ ਦਾ ਇੱਕ ਬੰਦੇ ਨੂੰ ਵੀ ਫੋਰੈਸਟ ਸਰਵਿਸ ਲਾ ਇਨਫੋਰਸਮੈਂਟ ਵੱਲੋਂ ਅਰੈਸਟ ਕੀਤਾ ਗਿਆ, ਜਿਹਦੇ ਉੱਤੇ ਲੱਗਦਾ ਹੈ ਵੀ ਹੋ ਸਕਦਾ ਇਸ ਨੇ ਅੱਗ ਐਰੀਜ਼ੋਨਾ ਦੇ ਵਿੱਚ ਲਾਈ ਹੋਵੇ। ਜੀ ਬਿਲਕੁਲ, ਫਲੈਗਸਟਾਫ ਗ੍ਰੈਂਡ ਕੈਨੀਅਨ ਵਾਲੀ ਇਸ ਕਾਊਂਟੀ ਦੇ ਵਿੱਚ ਅੱਗ ਲੱਗੀ ਆ, ਕੋਕੋਨੀਨੋ ਕਾਊਂਟੀ। ਉਹਨਾਂ ਦੇ ਜਿਹੜੇ ਸ਼ੈਰਿਫ ਸਪੋਕਸਮੈਨ ਆ ਉਹ ਕਹਿ ਰਹੇ ਸੀ ਵੀ ਡੇਜਾਵੂ, ਯਾਨੀ ਕਿ ਇਹ ਚੀਜ਼ ਜਿੱਦਾਂ ਪਹਿਲਾਂ ਵੀ ਵਾਪਰ ਚੁੱਕੀ ਹੈਗੀ ਆ। ਸੈਂਕੜੇ ਹੀ ਘਰਾਂ ਦੇ ਵਿੱਚੋਂ ਲੋਕਾਂ ਨੂੰ ਇਵੈਕੂਏਟ ਕੀਤਾ ਗਿਆ ਆ। ਸਨੋਬਾਲ ਸਕੀ ਰਿਜ਼ੋਰਟ ਆ ਉਸ ਨੂੰ ਉੱਥੇ ਬੰਦ ਕਰ ਦਿੱਤਾ ਗਿਆ ਆ ਵਾਈਲਡ ਫਾਇਰ ਦੇ ਚੱਲਦਿਆਂ। ਸੋ ਇੱਥੇ ਸਾਲ ਦੇ ਵਿੱਚ ਪਹਿਲਾਂ ਵੀ ਇੱਕ ਵਾਰੀ ਅੱਗ ਕਹਿੰਦੇ ਆ ਉੱਥੇ ਲੱਗ ਚੁੱਕੀ ਆ। 50 ਮੀਲ ਫੀ ਰਫਤਾਰ 80 ਕਿਲੋਮੀਟਰ ਫੀ ਰਫਤਾਰ ਦੀ ਤੇਜ਼ੀ ਦੇ ਨਾਲ ਹਵਾਵਾਂ ਇਸ ਟਾਈਮ ਇਸ ਅੱਗ ਨੂੰ ਇੱਕ ਹਿਸਾਬ ਦੇ ਨਾਲ ਬੇਕਾਬੂ ਜਿਹੜੀਆਂ ਆ ਉਹ ਕਰ ਰਹੀਆਂ ਨੇ। ਸੋ ਕਈ ਸਕੇਅਰ ਮਾਈਲਸ ਇਸ ਟਾਈਮ ਵਾਈਲਡ ਜਿਹੜਾ ਇਲਾਕਾ ਹੈਗਾ ਆ ਜੰਗਲ ਵਾਲਾ ਆ ਉਸ ਨੂੰ ਅੱਗ ਲੱਗ ਚੁੱਕੀ ਆ। ਕਹਿੰਦੇ ਵੀ 10 ਸਾਲਾਂ ਦੀ ਨੈਸ਼ਨਲ ਐਵਰੇਜ ਦੇ ਮੁਤਾਬਕ ਉਸ ਨਾਲੋਂ ਦੁੱਗਣੀਆਂ ਅੱਗਾਂ ਆਲਰੇਡੀ ਜਿਹੜੀਆਂ ਹਰਜੋਤ ਸਿੰਘ ਜੀ ਉਸ ਨਾਲੋਂ ਦੁੱਗਣੀਆਂ ਯਾਨੀ ਕਿ ਅੱਗ ਅਧੀਨ ਆਇਆ ਰਕਬਾ ਆ ਉਹ ਬਣ ਚੁੱਕਾ ਹੈਗਾ। ਨਿਊ ਮੈਕਸੀਕੋ ਦੇ ਵਿੱਚ ਆਲਰੇਡੀ ਰਿਕਾਰਡ ਤੋੜ ਅੱਗਾਂ ਲੱਗ ਚੁੱਕੀਆਂ ਨੇ। ਸੋ ਇਹ ਸਥਿਤੀ ਬਹੁਤ ਜ਼ਿਆਦਾ ਸਥਿਤੀ ਮਾੜੀ ਜਿਹੜੀ ਇਸ ਟਾਈਮ ਬਣੀ ਪਈ ਹੈਗੀ ਆ। ਪੂਰੇ ਮੁਲਕ ਭਰ ਦੇ ਵਿੱਚ 6200 ਵਾਈਲਡ ਲੈਂਡ ਜਿਹੜੇ ਫਾਇਰ ਫਾਈਟਰਸ ਆ ਉਹ ਲੱਗੇ ਹੋਏ ਨੇ, ਜਿਨ੍ਹਾਂ ਦੇ ਵਿੱਚ 3 ਦਰਜਨ ਅਨਕੰਟੇਨਡ ਫਾਇਰਸ ਲੱਗੀਆਂ ਨੇ, ਜਿਨ੍ਹਾਂ ਨੇ ਹੁਣ ਤੱਕ 1 ਮਿਲੀਅਨ ਏਕੜ ਆ ਉਹ ਸਾੜ ਦਿੱਤਾ ਹੈ। ਨੈਸ਼ਨਲ ਇੰਟਰ ਏਜੰਸੀ ਫਾਇਰ ਸੈਂਟਰ ਦੇ ਮੁਤਾਬਕ ਇਹ ਦੱਸਿਆ ਗਿਆ ਹੈਗਾ। ਇੱਥੋਂ ਤੱਕ ਕਿ ਅਲਾਸਕਾ ਜਿੱਥੇ ਬਰਫ਼ਬਾਰੀ ਬਹੁਤ ਹੁੰਦੀ, ਕਾਫੀ ਠੰਡਾ ਜਿਹੜਾ ਇੱਕ ਇਲਾਕਾ ਆ, ਉੱਥੇ ਵੀ ਜਿਹੜੀਆਂ ਆ ਅੱਗਾਂ ਚੱਲ ਰਹੀਆਂ ਨੇ। ਸੋ ਸਥਿਤੀ ਜਿਹੜੀ ਆ ਹਰਜੋਤ ਸਿੰਘ ਜੀ ਓਵਰਆਲ ਕੋਈ ਬਹੁਤੀ ਚੰਗੀ ਜਿਹੜੀ ਉਹ ਨਹੀਂ ਆ ਰਹੀ। ਨੈਸ਼ਨਲ ਵੈਦਰ ਸਰਵਿਸ ਨੇ ਬਹੁਤ ਸਾਰੇ ਥਾਵਾਂ ਦੇ ਉੱਤੇ ਰੈੱਡ ਫਲੈਗ ਵਾਰਨਿੰਗਸ ਜਾਰੀ ਕੀਤੀਆਂ ਨੇ। ਜੀ 60% ਦੇ ਕਰੀਬ ਕੈਲੀਫੋਰਨੀਆ ਨੂੰ ਐਕਸਟ੍ਰੀਮ ਡਰਾਊਟ ਕੈਟਾਗਰੀ ਦੇ ਵਿੱਚ ਰੱਖਿਆ ਗਿਆ ਇਸ ਸਾਲ। ਵੈਜੀਟੇਸ਼ਨ ਦਾ ਮੋਇਸਚਰ ਲੈਵਲ ਬਹੁਤ ਹੀ ਖਤਰਨਾਕ ਬਣਿਆ ਹੋਇਆ ਆ। ਸਾਰਾ ਕੁਝ ਸੁੱਕਿਆ ਪਿਆ ਹੈ ਡਰਾਊਟ ਨੂੰ ਲੈ ਕੇ, ਕਿਉਂਕਿ ਪਿਛਲੇ ਕਿੰਨੇ ਸਾਲਾਂ ਤੋਂ ਮੀਂਹ ਨਹੀਂ ਪੈ ਰਿਹਾ। 40% ਜ਼ਿਆਦਾ ਡਰਾਈ ਆ ਸਨ 2016 ਦੇ ਮੁਕਾਬਲੇ 'ਚ ਦੇਖਿਆ ਜਾਵੇ। ਸੋ ਇੰਨੀ ਜਿਹੜੀ ਸਿਚੁਏਸ਼ਨ ਖਤਰਨਾਕ ਆ। ਵੈਂਚਰਾ ਕਾਉਂਟੀ ਦੇ ਫਾਇਰ ਡਿਪਾਰਟਮੈਂਟ ਚੀਫ ਡਸਟਿਨ ਗਾਰਡਨਰ ਉਹਨਾਂ ਨੇ ਇਹ ਕਿਹਾ ਵੀ ਅਸੀਂ ਹੌਟਰ ਹੋ ਰਹੇ ਹਾਂ, ਡਰਾਇਰ ਹੋ ਰਹੇ ਹਾਂ ਤੇ ਫਾਸਟਰ ਹੋ ਰਹੇ ਹਾਂ। ਸੋ ਜਿਹੜੀ ਸਿਚੁਏਸ਼ਨ ਆ ਨੈਸ਼ਨਲ ਇੰਟਰਜੈਂਸੀ ਫਾਇਰ ਸੈਂਟਰ ਦੇ ਮੁਤਾਬਕ ਬਹੁਤ ਹੀ ਵੈਸਟ ਕੋਸਟ ਦੇ ਵਿੱਚ ਖਤਰਨਾਕ ਆ, ਖਾਸ ਕਰਕੇ ਐਰੀਜ਼ੋਨਾ ਤੇ ਕੈਲੀਫੋਰਨੀਆ ਦੇ ਵਿੱਚ। ਤੇ ਕਹਿੰਦੇ ਕੈਲੀਫੋਰਨੀਆ ਤੇ ਪੈਸੀਫਿਕ ਨਾਰਥ ਵੈਸਟ ਦੇ ਵਿੱਚ ਆਉਣ ਵਾਲੇ ਦਿਨਾਂ ਤੇ ਮਹੀਨਿਆਂ ਦੇ ਵਿੱਚ ਸਿਗਨੀਫੀਕੈਂਟ ਫਾਇਰ ਪੋਟੈਂਸ਼ੀਅਲ ਹੋਊਗਾ ਥਰੂ ਆਊਟ ਦਾ ਸਮਰ। ਸੋ ਬਹੁਤ ਜ਼ਿਆਦਾ ਚਾਂਸ ਆ ਵੀ ਕਾਫੀ ਜਗ੍ਹਾ ਦੇ ਉੱਤੇ ਹੋਰ ਵੀ ਅੱਗਾਂ ਲੱਗਣਗੀਆਂ।